ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ ਅੱਜ 27 ਨਵੰਬਰ 2013 13 ਮਗਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦਾ ਸਿਲਸਿਲਾ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡਾ ਪਹਿਲਾ ਮੈਸੇਜ ਆਇਆ ਹੈ ਲੁਧਿਆਣਾ ਪੰਜਾਬ ਤੋਂ ਵੀਰ ਬਸੰਤ ਸਿੰਘ ਸਿੰਘੋ ਜੀ ਦਾ। ਇਹਨਾਂ ਨੇ ਪ੍ਰੋਗਰਾਮ ਸੱਚੋ ਸੱਚ ਦੀ ਬੜੀ ਸ਼ਲਾਘਾ ਕੀਤੀ ਹੈ ਤੇ ਇਸ ਨੂੰ ਸੱਚਮੁੱਚ ਸੱਚ ਦਾ ਚਾਨਣ ਮੁਨਾਰਾ ਦੱਸਿਆ ਹੈ। ਇਹਨਾਂ ਦਾ ਸਵਾਲ ਹੈ, ਡਾਕਟਰ ਸਾਹਿਬ ਪਿਛਲੇ 3-4 ਦਿਨਾਂ ਤੋਂ ਟੁੱਡੀ ਕੇ ਜ਼ਿਲ੍ਹਾ ਮੋਗਾ ਇੱਕ ਲੜਾਈ ਦਾ ਮੈਦਾਨ ਬਣਿਆ ਹੋਇਆ ਹੈ। ਇਸ ਲੜਾਈ ਵਿੱਚ ਜ਼ਿਲ੍ਹੇ ਦਾ ਪ੍ਰਬੰਧਕੀ ਨਿਜ਼ਾਮ ਸ਼ਰੇਆਮ ਸੌਦਾ ਸਾਧ ਦੇ ਚੇਲਿਆਂ ਦਾ ਸਾਥ ਦੇ ਰਿਹਾ ਹੈ। ਪੁਲਿਸ ਦਾ ਵਤੀਰਾ ਵੀ ਪੂਰੀ ਤਰ੍ਹਾਂ ਸਿੱਖ ਦੁਸ਼ਮਣੀ ਵਾਲਾ ਹੈ। ਪੁਲਿਸ ਨੇ ਲਾਠੀ ਚਾਰਜ ਕੀਤਾ, ਅਥਰੂ ਗੈਸ ਛੱਡੀ ਤੇ ਹੁਣ ਘਰਾਂ 'ਚੋਂ ਧੋ ਕੇ ਸਿੱਖ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਮੌਤਬਰ ਸਿੱਖਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ। ਬਾਦਲ ਸਰਕਾਰ ਦੇ ਇਸ ਅਚਾਨਕ ਸਿੱਖ ਵਿਰੋਧੀ ਰਵੱਈਏ ਦਾ ਕੀ ਕਾਰਨ ਹੋ ਸਕਦਾ ਹੈ? ਸਿੱਖ ਕੌਮ ਆਪਣੀ ਸੁਰੱਖਿਆ ਲਈ ਕਿਸ ਪਾਸੇ ਦੇਖੇ? ਸੌਦਾ ਸਾਧ ਦੇ ਖਿਲਾਫ ਹੁਕਮਨਾਮਾ ਜਾਰੀ ਕਰਨ ਵਾਲੇ ਜਥੇਦਾਰਾਂ ਨੇ ਵੀ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਹਨ। ਇਸ ਹਾਲ ਦੀ ਕੜੀ ਵਿੱਚ ਤੁਸੀਂ ਹੀ ਕੋਈ ਰਸਤਾ ਦੱਸੋ। ਜੀ ਡਾਕਟਰ ਸਾਹਿਬ ਕੀ ਨਾਮ ਸੀਗਾ ਜੀ? ਇਹਨਾਂ ਦਾ ਨਾਮ ਹੈ ਬਸੰਤ ਸਿੰਘ ਸਿੰਘੋ। ਬਸੰਤ ਸਿੰਘ। ਸਭ ਤੋਂ ਪਹਿਲਾਂ ਤਾਂ ਵੀਰ ਬਸੰਤ ਸਿੰਘ ਸੇਖੋਂ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲੁਧਿਆਣਾ ਪੰਜਾਬ ਤੋਂ ਲਿਖਿਆ ਜੀ ਔਰ ਜਿਹੜਾ ਵਿਸ਼ਾ ਉਹਨਾਂ ਨੇ ਛੋਇਆ ਇਹ ਸੱਚਮੁੱਚ ਅੱਜ ਸਾਰੀ ਸਿੱਖ ਕੌਮ ਦੇ ਲਈ ਫਿਕਰ ਔਰ ਪਰੇਸ਼ਾਨੀ ਦਾ ਕਾਰਨ ਹੈ। ਜੀ ਪਿਛਲੇ 2-3 ਦਿਨ ਤੋਂ ਜਿਹੜੀਆਂ ਖਬਰਾਂ ਢੁੱਡੀ ਕੇ ਜ਼ਿਲ੍ਹਾ ਮੋਗਾ ਤੋਂ ਆ ਰਹੀਆਂ ਨੇ, ਕਦੇ ਇਤਿਹਾਸ ਦੇ ਵਿੱਚ ਢੁੱਡੀ ਕੇ ਉਸ ਜਾਲੀ ਬਣਾਏ ਗਏ ਸ਼ਹੀਦ ਲਾਜਪਤ ਰਾਏ ਦੇ ਨਾਮ ਨਾਲ ਪਹਿਲਾਂ ਜਿਹੜਾ ਫੇਮ ਦੇ ਵਿੱਚ ਆਇਆ, ਕਿਉਂਕਿ ਉਸ ਨੂੰ ਕੋਈ ਲਾਠੀਆਂ ਰੂਟੀਆਂ ਤਾਂ ਮਾਰੀਆਂ ਨਹੀਂ ਸੀ ਸਾਈਮਨ ਨੇ ਜੀ ਪਰ ਉਸ ਵੇਲੇ ਮੀਡੀਆ ਲਾਹੌਰ ਦੇ ਵਿੱਚ ਆਰੀਆ ਸਮਾਜੀਆਂ ਦੇ ਕੋਲ ਸੀ ਤੇ ਇਹਨਾਂ ਨੇ ਉਹਨੂੰ ਜਾਲੀ ਸ਼ਹੀਦ ਬਣਾ ਦਿੱਤਾ। ਪੰਜਾਬ ਕੇਸਰੀ ਵੀ ਉਹਨੂੰ ਕਹਿੰਦੇ ਨੇ, ਕੇਸਰੀ ਹਿੰਦੀ 'ਚ ਸ਼ੇਰ ਨੂੰ ਕਹਿੰਦੇ ਜੀ। ਸੋ ਸ਼ੇਰੇ ਪੰਜਾਬ ਵੀ ਕਹਿਣ ਲੱਗ ਗਏ ਕਿਉਂਕਿ ਉਹਨਾਂ ਨੂੰ ਕਦੇ ਇਹ ਸਵਾਲੋਂ ਨਹੀਂ ਸੀ ਹੁੰਦਾ ਕਿ ਲੋਕ ਸਾਰੇ ਹੀ ਹਿੰਦੂ ਸਿੱਖ ਮੁਸਲਮਾਨ ਮਹਾਰਾਜਾ ਰਣਜੀਤ ਸਿੰਘ ਦੇ ਲਈ ਸ਼ਬਦ ਸ਼ੇਰੇ ਪੰਜਾਬ ਇਸਤੇਮਾਲ ਕਰਦੇ ਸੀ। ਸੋ ਅੱਜ ਵੀ ਜਦੋਂ ਇਹਨਾਂ ਦਾ ਇਹ ਹਿੰਦੀ ਮੀਡੀਆ ਜਿਹੜਾ ਉਸ ਜ਼ਮਾਨੇ 'ਚ ਉਰਦੂ 'ਚ ਸੀ ਇਹ ਲਿਖਦਾ ਹੈ ਤੇ ਉਸ ਨੂੰ ਸ਼ੇਰੇ ਪੰਜਾਬ, ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਕਹਿੰਦੇ ਨੇ। ਸੋ ਉਹਦਾ ਸੰਬੰਧ ਢੁੱਡੀਕੇ ਦੇ ਨਾਲ ਸੀ। ਜਸਵੰਤ ਸਿੰਘ ਕੰਵਲ ਪੰਜਾਬੀ ਦੇ ਖੱਬੇ ਪੱਖੀ ਪ੍ਰਸਿੱਧ ਲਿਖਾਰੀ ਜਿਹੜੇ ਨੇ ਉਹਨਾਂ ਦਾ ਸੰਬੰਧ ਵੀ ਢੁੱਡੀਕੇ ਨਾਲ ਹੈ। ਭਾਵੇਂ ਉਹ ਕਦੇ ਪੰਥ ਪ੍ਰਸਤੀ ਦੀਆਂ ਗੱਲਾਂ ਵੀ ਕਰਦੇ ਨੇ ਪਰ ਮੁੱਖ ਤੌਰ ਤੇ ਉਹ ਜਿਹੜਾ ਹੈ ਭਾਰਤ ਦੇ ਸੰਘੀ ਢਾਂਚੇ ਦੇ ਵਿੱਚ ਰਹਿ ਕੇ ਸਿੱਖਾਂ ਦੇ ਮਸਲੇ ਹੱਲ ਕਰਵਾਉਣ ਵਾਲੀ ਉਹਨਾਂ ਦਾ ਧਿਆਨ ਹੁੰਦਾ। ਪਰ ਇਹ ਮੈਂ ਜ਼ਰਾ ਇੱਕ ਪਿਛੋਕੜ ਦੇ ਤੌਰ ਤੇ ਦਿੱਤਾ ਹੈ ਕਿ ਢੁੱਡੀਕੇ ਕੋਈ ਛੋਟਾ ਪਿੰਡ ਨਹੀਂ ਹੈ, ਇੱਕ ਕਸਬੇ ਵਰਗੀ ਥਾਂ ਹੈ ਔਰ ਲੇਕਿਨ ਕਿਉਂਕਿ ਪੰਚਾਇਤ ਹੈ, ਸਰਪੰਚ ਹੈ ਔਰ ਇਹ ਸਾਰੇ ਦੇ ਵਿੱਚ ਜਿਸ ਕਿਸਮ ਦਾ ਜ਼ਬਰ ਢੁੱਡੀਕੇ ਦੇ ਲੋਕ ਸਹਿ ਰਹੇ ਨੇ ਔਰ ਮੇਰੀ ਅੱਜ ਹੀ ਪੰਜਾਬ 'ਚ ਵੀ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲ ਹੋਈ ਹੈ ਜਿਹੜੇ ਉਸ ਮੌਕੇ ਦੇ ਉੱਤੇ ਪੂਰੀ ਨਜ਼ਰ ਵੀ ਰੱਖ ਰਹੇ ਨੇ ਮੌਕਾ ਕੀ ਹੈ ਜਾਂ ਕੀ ਉੱਥੇ ਚੱਲ ਰਿਹਾ ਜੀ ਔਰ ਕੁਝ ਅੰਦਰੂਨੀ ਗੱਲਾਂ ਵੀ ਜਿਹੜੀਆਂ ਸਾਡੀ ਸੋਚ ਦੇ ਵਿੱਚ ਆਈਆਂ ਨੇ ਕਿ ਵੀ ਇਹ ਅਚਾਨਕ ਇਸ ਕਿਸਮ ਦਾ ਮਾਹੌਲ ਕਿਉਂ ਸਿਰਜ ਦਿੱਤਾ ਗਿਆ। ਔਰ ਅੱਜ ਇਸ ਪ੍ਰੋਗਰਾਮ ਤੇ ਆਉਣ ਤੋਂ ਪਹਿਲਾਂ ਜਦੋਂ ਮੈਂ ਮੀਡੀਆ ਵੱਲ ਦੇਖਿਆ ਤੇ ਇਸ ਵੇਲੇ ਲਗਭਗ ਸਾਰੀ ਮਾਲਵਾ ਬੈਲਟ, ਉਹ ਭਾਵੇਂ ਕੋਈ ਚੌਂਕ ਹੋਏ, ਕੋਈ ਮੋੜ ਹੋਏ, ਕੋਈ ਸੜਕ ਹੋਏ, ਕੋਈ ਉਹਨਾਂ ਦੇ ਚਰਚਾ ਘਰ ਜਿਹੜੇ ਅਖੌਤੀ ਨੇ ਸੌਦਾ ਸਾਧ ਦੇ, ਉਹਨਾਂ ਨੂੰ ਭਾਰੀ ਜਿਹੜੀ ਹੈ ਪੁਲਿਸ ਪ੍ਰੋਟੈਕਸ਼ਨ ਹੈ ਜੀ। ਹੁਣ ਜਿਹੜੇ ਵਿਚਾਰ ਸਾਨੂੰ ਸੁਣਨ ਨੂੰ ਮਿਲੇ, ਇੱਕ ਤਾਂ ਇਹ ਸੀ ਸਿਆਸੀ ਤੌਰ ਤੇ ਪਹਿਲਾਂ ਮੈਂ ਗੱਲ ਕਰਾਂ, ਘਟਨਾ ਦੇ ਵੇਰਵੇ ਤਾਂ ਮੀਡੀਆ 'ਚ ਆ ਹੀ ਰਹੇ ਨੇ ਜੀ ਕਿ ਇੱਕ ਸੋਰਸ ਤੋਂ ਇਹ ਪਤਾ ਲੱਗਿਆ ਵੀ ਜਿਹੜਾ ਸਰਪੰਚ ਹੈ ਉਸ ਪਿੰਡ ਦਾ ਢੁੱਡੀਕੇ ਦਾ, ਉਸ ਦਾ ਸੰਬੰਧ ਮਨਪ੍ਰੀਤ ਬਾਦਲ ਦੀ ਜਿਹੜੀ ਹੈ ਪੰਜਾਬ ਪੀਪਲਸ ਪਾਰਟੀ ਨਾਲ ਹੈ, ਪੀਪੀ ਨਾਲ, ਪੀਪੀਪੀ ਨਾਲ। ਔਰ ਸ਼ਾਇਦ ਇਸ ਦਾ ਕਾਰਨ ਜਿਹੜੀ ਪੁਲਿਸ ਹਰਾਸਮੈਂਟ ਦਾ ਜਾਂ ਜ਼ਿਆਦਾ ਜ਼ਬਰ ਹੈ ਉਹਨੂੰ ਵੀ ਟਿਕਾਣੇ ਲਿਆਣਾ, ਪਰ ਇਹ ਇੱਕ ਸਾਈਡ ਰੀਜ਼ਨਿੰਗ ਹੈ ਕਿਉਂਕਿ ਮੇਰਾ ਪਹਿਲਾ ਸਵਾਲ ਹੀ ਸੀ ਜਿਨ੍ਹਾਂ ਨਾਲ ਵੀ ਗੱਲ ਹੋਈ ਕਿ ਕੀ ਪਿੰਡ ਦੇ ਵਿੱਚ ਕਾਂਗਰਸੀ ਸਰਪੰਚ ਹੈ ਤੇ ਜੇ ਅਕਾਲੀਆਂ ਦਾ ਫਿਰ ਢੁੱਡੀਕੇ ਦੇ ਵਿੱਚ ਆਪਣੇ ਲੋਕਾਂ ਦੇ ਉੱਤੇ ਜ਼ੁਲਮ ਕਿਉਂ ਕਰ ਰਹੇ ਨੇ ਜੀ।
ਦੂਸਰੀ ਜਿਹੜੀ ਗੱਲ ਸਾਹਮਣੇ ਆਈ ਵੀ ਉਸ ਪਿੰਡ ਦੇ ਵਿੱਚ 15 ਜਾਂ 20 ਪਰਿਵਾਰ ਜਿਹੜੇ ਨੇ ਉਹ ਸੌਦਾ ਸਾਧ ਦੇ ਚੇਲਿਆਂ ਦੇ ਨੇ। ਔਰ ਇਹ ਵੀ ਇੱਕ ਬਦਕਿਸਮਤੀ ਦੀ ਗੱਲ ਹੈ। ਔਰ ਅਸੀਂ ਜਦੋਂ ਤੱਲਣ ਦਾ ਮਾਮਲਾ ਜਲੰਧਰ ਦੇ ਨੇੜੇ ਹੋਇਆ, ਤੱਲਣ ਪਿੰਡ ਜਦੋਂ ਕਿ ਦਲਿਤ ਭਾਈਚਾਰੇ ਔਰ ਜ਼ਿਮੀਂਦਾਰ ਭਾਈਚਾਰੇ ਦੇ ਵਿੱਚ ਇੱਕ ਟਕਰਾਅ ਦੀ ਸਥਿਤੀ ਬਣਾ ਦਿੱਤੀ ਗਈ, ਤੇ ਉਦੋਂ ਮੈਂ ਇਹ ਗੱਲ ਲਿਖੀ ਵੀ ਸੀ ਔਰ ਆਪਣੇ ਸ਼ੋਜ਼ ਦੇ ਵਿੱਚ ਵੀ ਕਹੀ ਸੀ ਕਿ ਇੰਡੀਅਨ ਏਜੰਸੀਜ਼ ਨੇ ਪੰਜਾਬ ਦੇ ਵਿੱਚ ਇੱਕ ਸਿਵਲ ਵਾਰ ਕਰਵਾਉਣ ਦੀ ਤਿਆਰੀ ਕਰ ਲਈ ਔਰ ਉਸ ਦੀ ਆਧਾਰਸ਼ਿਲਾ ਉਹਨਾਂ ਨੇ ਰੱਖ ਦਿੱਤੀ ਹੈ। ਔਰ ਤੱਲਣ ਜਿਹੜਾ ਹੈ ਉਹ ਟ੍ਰਾਇਲ ਬੈਲੂਨ ਹੈ। ਫਿਰ ਇਸ ਤੋਂ ਬਾਅਦ ਅਸੀਂ ਰਾਪੁਰ ਬੱਲਾਂ ਦੇ ਕੇਸ 'ਚ ਦੇਖਿਆ ਕਿ ਵੀ ਉੱਥੋਂ ਦਾ ਇੱਕ ਪਖੰਡੀ ਸਾਧ ਜਿਹੜਾ ਆਸਟਰੀਆ ਦੇ ਵਿੱਚ ਮਾਰਿਆ ਗਿਆ, ਉਸ ਨੂੰ ਲੈ ਕੇ ਕਿਵੇਂ ਸਾਰਾ ਦੁਆਬਾ ਖਾਸ ਤੌਰ ਤੇ ਔਰ ਬਾਕੀ ਹਿੱਸਾ ਗੁੰਡਾਗਰਦੀ, ਅਗਜ਼ਨੀ ਔਰ ਕਿਵੇਂ ਆਮ ਲੋਕਾਂ ਨੂੰ ਹਰਾਸ ਕੀਤਾ ਗਿਆ ਜੀ। ਸੋ ਇਹ ਵੀ ਇੱਕ ਬਦਕਿਸਮਤੀ ਹੈ ਵੀ ਕਿਸੇ ਤਰੀਕੇ ਨਾਲ ਜਿਹੜਾ ਏਜੰਸੀਆਂ ਦਾ ਨੈਟਵਰਕ ਹੈ ਇਹਨਾਂ ਲੋਕਾਂ ਦੇ ਰਾਹੀਂ, ਉਹ ਭਾਵੇਂ ਆਸ਼ੂਤੋਸ਼ ਹੋਏ, ਭਨਿਆਰਾ ਹੋਏ, ਸੌਦਾ ਸਾਧ ਹੋਏ, ਇਹਨਾਂ ਦੀ ਫੋਲੋਇੰਗ ਦੇ ਵਿੱਚ 90% ਤੋਂ ਜ਼ਿਆਦਾ ਦਲਿਤ ਵਰਗ ਜਾਂ ਦਲਿਤ ਭਾਈਚਾਰੇ ਦੇ ਲੋਕ ਸ਼ਾਮਲ ਨੇ ਜੀ। ਸੋ ਜਦੋਂ ਵੀ ਇਸ ਕਿਸਮ ਦਾ ਕੋਈ ਟਕਰਾਅ, ਜਿਹਦੀ ਬੇਸ਼ੱਕ ਬੁਨਿਆਦ ਤਾਂ ਧਾਰਮਿਕ ਹੈ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਔਰ ਪੰਥ ਨੇ ਆਪਸ ਦੇ ਵਿੱਚ ਜਿਹੜਾ ਗੁਰਮਤਾ ਕੀਤਾ ਪੰਜ ਜਥੇਦਾਰ ਸਾਹਿਬਾਨ ਨੇ, ਉਸ ਰਾਹੀਂ ਇਹ ਗੁਰਮਤ ਹੈ ਕਿ ਵੀ ਇਹ ਪੰਥ ਵਿਰੋਧੀ ਨੇ, ਗੁਰੂ ਗ੍ਰੰਥ ਸਾਹਿਬ 10ਵੇਂ ਪਾਤਸ਼ਾਹ ਦਾ ਇਹਨੇ ਅਪਮਾਨ ਕੀਤਾ ਹੈ, ਉਹਨਾਂ ਵਰਗਾ ਰੂਪ ਬਣਾ ਕੇ ਜਾਮੇ ਇਨਸਾਨ ਪਿਆਉਣ ਦੇ ਨਾਂ ਥੱਲੇ ਅੰਮ੍ਰਿਤ ਨੂੰ ਛੁਟਿਆਉਣ ਦਾ ਯਤਨ ਕੀਤਾ, ਇਸ ਲਈ ਇਹਦਾ ਬਾਈਕਾਟ ਕੀਤਾ ਜਾਏ। ਹੁਣ ਹੁੰਦਾ ਇਹ ਹੈ ਵੀ ਜਦੋਂ ਇਹ ਲਾਈਨ ਸਿੱਖ ਸੰਗਤਾਂ ਫੋਲੋ ਕਰਦੀਆਂ ਨੇ ਜਿਹੜੀਆਂ, ਕਿਉਂਕਿ ਇਹਨਾਂ ਦਾ ਮਾਲਵੇ 'ਚ ਕਾਫੀ ਪ੍ਰਭਾਵ ਹੈ, ਸੋ ਹਰ ਥਾਂ ਤੇ ਹਰ ਪਿੰਡ ਦੇ ਵਿੱਚ ਵਿਰੋਧ ਹੋਇਆ, ਤੇ ਇਹ ਸਡਨਲੀ ਜ਼ਿਮੀਂਦਾਰ ਦਲਿਤ ਟਕਰਾਅ ਬਣ ਜਾਂਦਾ ਹੈ ਕਿਉਂਕਿ ਜਿਹੜੇ ਉਹਦੇ ਪ੍ਰੇਮੀ ਨੇ ਉਹ ਬਹੁਤ ਸਾਰੇ ਦਲਿਤ ਭਾਈਚਾਰੇ ਚੋਂ ਨੇ। ਸੋ ਸਾਨੂੰ ਵੀ ਇਹ ਫੀਅਰ ਹੈ ਕਿ ਇਹ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਨੇ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਇਹਨੂੰ ਹੈਂਡਲ ਕੀਤਾ ਮਾੜੇ ਢੰਗ ਨਾਲ, ਇਹ ਇਸ ਦਾ ਸਪਰੈਡ ਆਊਟ ਵੀ ਹੋ ਸਕਦਾ। ਔਰ ਇਸ ਵੇਲੇ ਦੋਵੇਂ ਹੀ ਤਰ੍ਹਾਂ ਕਿਤੇ ਨਾ ਕਿਤੇ ਭਾਰੀ ਦਬਾਅ ਦੇ ਥੱਲੇ ਹੀ ਕੰਮ ਕਰ ਰਹੀਆਂ ਨੇ। ਪ੍ਰੋਬਲਮ ਲੋਕਲ ਨਾਲੋਂ ਜ਼ਿਆਦਾ ਵੱਡੇ ਪੈਮਾਨੇ ਤੇ ਬਣਦੀ ਜਾਂਦੀ ਹੈ ਜੀ। ਔਰ ਉਹਦੇ ਬਾਰੇ ਸਗੋਂ ਜਿਹੜੇ ਕੁਝ ਮਾਹਿਰ ਨੇ ਸਥਿਤੀ ਦੇ, ਉਹਨਾਂ ਨੇ ਇਹ ਕਿਹਾ ਵੀ ਬਾਦਲ ਸਰਕਾਰ ਔਰ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਇਹ ਡੈਲੀਬਰੇਟਲੀ ਕੀਤਾ ਹੈ, ਉਹ ਜਾਣਬੁੱਝ ਕੇ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜਿਹੜੇ ਹੁਣ ਅਕਾਲੀਆਂ ਦੇ ਕਾਡਰ ਨਾਲ ਜੁੜੇ ਨੇ ਮਾੜੇ ਚੰਗੇ, ਉਹਨਾਂ ਨੇ ਤਾਂ ਭੁਗਤਣਾ ਹੀ ਹੈ ਇਹਨਾਂ ਦੇ ਹੱਕ। ਸੋ ਇਹ ਸੌਦਾ ਸਾਧ ਦੇ ਡੇਰਿਆਂ ਨੂੰ ਪ੍ਰੋਟੈਕਟ ਕਰਕੇ, ਉਹਨਾਂ ਵੱਲ ਐਕਸਟਰਾ ਜਾ ਕੇ ਆਪਣੇ ਸਿੱਖਾਂ ਦੀ ਮਾਰ ਗੁਟਾਈ ਕਰਕੇ ਉਹਨਾਂ ਦੀਆਂ ਵੋਟਾਂ ਪੱਕੀਆਂ ਕਰ ਰਹੇ ਨੇ ਔਰ ਸੌਦਾ ਸਾਧ ਨੂੰ ਵੀ ਇਹ ਸੁਨੇਹਾ ਦੇ ਰਹੇ ਨੇ ਕਿ ਭਾਈ ਅਸੀਂ ਤੇਰੇ ਬੈਸਟ ਪ੍ਰੋਟੈਕਟਰ ਹੈ। ਇਸ ਲਈ 2014 ਦੀਆਂ ਪਾਰਲੀਮੈਂਟ ਚੋਣਾਂ 'ਚ ਸੌਦਾ ਸਾਧ ਦੇ ਲਈ ਇਹ ਜਿਹੜਾ ਵੋਟਾਂ ਉਸ ਦੇ ਚੇਲਿਆਂ ਤੋਂ ਲੈਣ ਦੀ ਲਾਈਨ ਹੈ ਜੀ। ਤੀਸਰੀ ਗੱਲ ਜਿਹੜੀ ਮੈਂ ਸਮਝਦਾ ਵੀ ਇਸ ਤੋਂ ਵੀ ਜਿਹੜੀਆਂ ਬਿਗਰ ਇੰਪਲੀਕੇਸ਼ਨਸ ਨੇ, ਏਜੰਸੀਆਂ ਨੇ ਬੜੀ ਗ੍ਰੈਜੂਅਲੀ ਅਕਾਲੀ ਦਲ ਨੂੰ ਪਹਿਲਾਂ ਪੰਜਾਬੀ ਜਮਾਤ 'ਚ ਕਨਵਰਟ ਕੀਤਾ, ਜਿਹਦਾ ਜਦੋਂ ਮੋਗਾ ਕਾਨਫਰੰਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਜੀ ਅਸੀਂ ਹੁਣ ਦੂਸਰਿਆਂ ਨੂੰ ਵੀ ਸ਼ਾਮਲ ਕਰਾਂਗੇ, ਔਰ ਅੱਜ ਅਕਾਲੀ ਦਲ ਦੇ 8 ਜਾਂ 9 MLA ਜਿਹੜੇ ਨੇ ਉਹ ਸੂਟੇ ਲਾਉਣ ਵਾਲੇ ਨੇ ਜੀ, ਜਿਹੜੇ ਨੇ ਉਹਨਾਂ ਨੇ ਬਣਾਇਆ ਹਿੱਸਾ। ਫਿਰ ਇਹਨਾਂ ਨੇ ਰੀਚ ਆਊਟ ਕਰਕੇ ਰਾਧਾ ਸਵਾਮੀ ਜਿਹੜੇ ਨੇ ਆਲਰੇਡੀ ਉਹਨਾਂ ਨਾਲ ਰਿਸ਼ਤੇਦਾਰੀਆਂ ਵੀ ਨੇ ਔਰ ਉਹ ਵੀ ਇਹਨਾਂ ਦੇ ਖੈਮੇ 'ਚ ਨੇ, ਨਾਨਕਸਰੀਏ ਵੀ ਨਾਲ ਆ ਗਏ, ਭਾਵੇਂ ਉਹ ਚਲੋ ਆਰਡਿਕ ਫਿਰਕਾ ਨਹੀਂ ਹੈ ਪਰ ਮੇਨ ਸਟ੍ਰੀਮ ਪੰਥ ਦੇ ਲਈ ਜਿਹੜਾ ਪੰਜ ਕਕਾਰੀ ਰੂਪ ਦੇ ਨਾਲ ਤਾਂ ਉਹਨਾਂ ਦਾ ਜਿਹੜਾ ਉਸ ਕਿਸਮ ਦਾ ਵਾਸਤਾ ਨਹੀਂ ਰਿਹਾ ਜੀ। ਹੁਣ ਸਾਨੂੰ ਇਹ ਲੱਗਦਾ ਹੈ ਕਿ ਉਹਨਾਂ ਨੇ ਫਾਈਨਲ ਲੈਸਨ, ਕਿਉਂਕਿ ਜਦੋਂ ਅਸੀਂ ਏਜੰਸੀ ਨੈਟਵਰਕ ਦੀ ਗੱਲ ਕਰਦੇ ਹਾਂ ਇਹਦੇ 'ਚ ਹਿੰਦੂਤਵੀ ਐਲੀਮੈਂਟ ਵੀ ਹੈ, ਇਹ 'ਚ ਏਜੰਸੀ ਨੈਟਵਰਕ ਵੀ ਹੈ। ਸੋ ਇਹਨਾਂ ਸਾਰਿਆਂ ਨੇ ਰਲ ਕੇ ਹੁਣ ਫਾਈਨਲੀ ਜਿਹੜਾ ਫਾਈਨਲ ਪੰਜ ਕਕਾਰੀ ਸਿੱਖਾਂ ਨੂੰ ਝਟਕਾ ਦੇਣ ਦਾ ਫੈਸਲਾ ਕੀਤਾ ਕਿ ਇਹਨਾਂ ਨੂੰ ਹੁਣ ਜਿਹੜਾ ਟਿਕਾਣੇ ਲਾਓ, ਔਰ ਤਾਂ ਕਿ ਉਹਨਾਂ ਨੇ ਆਪਣੀਆਂ ਆਲਰੇਡੀ ਪਾਕਟਸ, ਆਸ਼ੂਤੋਸ਼ ਪ੍ਰਮੋਟ ਕਰ ਦਿੱਤਾ, ਭਨਿਆਰਾ ਕਰ ਦਿੱਤਾ, ਇੱਧਰ ਰਾਧਾ ਸਵਾਮੀ ਨੇ, ਦੁਆਬੇ ਦੇ ਵਿੱਚ ਦੂਸਰੇ ਨੇ, ਮਾਲ ਵਿੱਚ ਸੌਦਾ ਸਾਧ ਨੂੰ ਕਰਕੇ, ਤੇ ਇਹ ਪੰਜਾਬ ਦੇ ਮੇਨ ਲੈਂਡਸਕੇਪ ਤੋਂ ਪੰਜ ਕਕਾਰੀ ਸਿੱਖੀ ਨੂੰ ਹੀ ਮਾਈਨਸ ਕਰਨ ਦੀ ਲਾਈਨ ਹੈ। ਇਹੀ ਕਾਰਨ ਹੈ ਕਿ ਜਿਵੇਂ ਪੁਲਿਸ ਨੇ ਲਾਠੀ ਚਾਰਜ ਕੀਤਾ, ਜਿਵੇਂ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਛੱਡੇ ਜੀ, ਔਰ ਜਿਵੇਂ ਅੱਜ ਧੂ ਕੇ ਗਲੀਆਂ 'ਚੋਂ ਘਰਾਂ 'ਚੋਂ ਕੱਢ ਕੇ ਸਿੱਖ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ, ਮੋਤਬਰ ਲੋਕਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ, ਉਹਨਾਂ ਦੇ ਉੱਤੇ ਕੇਸ ਬਣਾਏ ਗਏ ਨੇ। ਔਰ ਜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਆਲਰੇਡੀ ਪਤਾ ਹੈ ਕਿ ਵੀ ਇਹ ਇੱਕ ਇਸ਼ੂ ਜਿਹੜਾ ਹੈ ਇਹ ਝਗੜੇ ਦਾ ਕਾਰਨ ਕਈ ਥਾਂ ਬਣਿਆ,
ਉੱਥੇ ਪਿੰਡ ਦੇ ਵਿੱਚ ਨਾਮ ਚਰਚਾ ਕਰਾਉਣ ਦੀ ਆਗਿਆ ਕਿਹਨੇ ਦਿੱਤੀ? ਜੀ ਜੀ ਜੇ ਨਹੀਂ ਸੀ ਦਿੱਤੀ, ਉਹਨਾਂ ਨੇ ਆਪਣੇ ਆਪ ਕੀਤਾ, ਤੇ ਜਦੋਂ ਇੱਕ ਵਾਰੀ ਮੈਜੋਰਟੀ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਹੈ, ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਫਰਜ਼ ਸੀ ਕਿ ਉਹ ਆ ਕੇ ਉਸ ਨੂੰ ਰੋਕ ਦੇ। ਉਹ ਇੱਕ ਪਾਸੇ ਤਾਂ ਸਿੱਖਾਂ ਤੇ ਲਾਠੀਚਾਰਜ ਔਰ ਅਥਰੂ ਗੈਸ ਦੇ ਗੋਲੇ ਛੱਡ ਰਹੇ ਨੇ, ਦੂਜੇ ਪਾਸੇ ਉਹਨਾਂ ਨੂੰ ਫਰੀडम ਦਿੱਤੀ ਹੋਈ ਹੈ ਵੀ ਤੁਸੀਂ ਜੋ ਮਰਜ਼ੀ ਕਰੋ। ਜੀ ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਹਾਲਾਤਾਂ 'ਚ, ਜਿਵੇਂ ਇਹਨਾਂ ਨੇ ਵੀਰ ਬਸੰਤ ਸਿੰਘ ਜੀ ਨੇ ਪੁੱਛਿਆ ਕਿ ਵੀ ਸਿੱਖ ਕਿੱਧਰ ਜਾਣ, ਔਰ ਇਹ ਇੱਕ ਬੜਾ ਸੀਰੀਅਸ ਸਵਾਲ ਹੈ। ਜੀ ਔਰ ਇਹੀ ਸਵਾਲ ਅੱਜ ਸਭ ਤੋਂ ਪਹਿਲਾਂ ਕਿ ਜਿਹੜੀਆਂ ਅੱਜ ਸਿੱਖ ਸੰਗਤਾਂ, ਸ਼ਰਧਾਲੂ ਸਿੱਖ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਪਹਿਰਾ ਦੇ ਰਹੇ ਨੇ ਜੀ ਕਿ ਉਹ ਹੁਕਮਨਾਮਾ ਹੈ ਕਿ ਭਾਈ ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਰੋਕੋ, ਤੇ ਹੁਕਮਨਾਮਾ ਜਾਰੀ ਕਰਨ ਵਾਲੇ ਜਥੇਦਾਰ ਕਿੱਥੇ ਨੇ? ਜੀ ਆ ਜਦੋਂ ਸਿੱਖਾਂ ਨੂੰ ਗਲੀਆਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ, ਢੁੱਡੀਕੇ ਦੇ ਆਲੇ ਦੁਆਲੇ ਜਿਹੜਾ ਹੈ ਉਹ ਜ਼ੁਲਮ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਚਾਹੀਦਾ ਤਾਂ ਇਹ ਸੀ ਕਿ ਪੰਜੋ ਸਿੰਘ ਸਾਹਿਬਾਨ ਢੁੱਡੀਕੇ ਸ਼ਹਿਰ ਉਸ ਪਿੰਡ ਦੀਆਂ ਬਰੂਹਾਂ ਤੇ ਆ ਕੇ ਖਲੋਂਦੇ ਕਿ ਜੀ ਸਾਨੂੰ ਗ੍ਰਿਫਤਾਰ ਕਰੋ, ਪਹਿਲਾਂ ਅਸੀਂ ਹੁਕਮਨਾਮਾ ਕੱਢਿਆ ਜਿਹਦੇ ਥੱਲੇ ਸਿੱਖ ਜਿਹੜੇ ਨੇ ਇਹਦਾ ਵਿਰੋਧ ਕਰ ਰਹੇ ਨੇ। ਜੀ ਜੀ ਸੋ ਉਹ ਤਾਂ ਗੁੰਗਲੂਆਂ ਤੋਂ ਮਿੱਟੀ ਝਾੜ ਰਹੇ ਨੇ। ਜਥੇਦਾਰ ਅਕਾਲ ਤਖਤ ਦੀ ਇੱਕ ਲੰਗੜੀ ਜਿਹੀ ਸਟੇਟਮੈਂਟ ਆਈ ਹੈ ਕਿ ਜੀ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕਿਹਨੇ ਆਗਿਆ ਦਿੱਤੀ? ਉਹ ਸਰਕਾਰ ਤੁਹਾਡੀ ਹੈ, ਉਹਨੂੰ ਪਹਿਲਾਂ ਚੀਫ ਮਿਨਿਸਟਰ ਨੂੰ ਪੁੱਛੋ ਜੀ ਕਿ ਭਾਈ ਕਿਹਨੇ ਆਗਿਆ ਦਿੱਤੀ, ਔਰ ਜੇ ਉਹ ਜ਼ੁਲਮ ਹੋ ਰਿਹਾ ਜਥੇਦਾਰ ਕਿੱਥੇ ਬੈਠੇ ਨੇ? ਸੋ ਅਸੀਂ ਇਹ ਸਮਝਦੇ ਹਾਂ ਵੀ ਸੱਚਮੁੱਚ ਹੀ ਅੱਜ ਸਥਿਤੀ ਇਹ ਹੈ ਵੀ ਕੋਈ ਵਾਲੀ ਵਾਰਸ ਨਹੀਂ ਹੈ ਸਾਡਾ, ਕਿਉਂਕਿ ਅਕਾਲੀ ਦਲ ਜਿਹੜਾ ਹੈ ਉਹ ਪੂਰੀ ਦੀ ਪੂਰੀ ਤਰ੍ਹਾਂ ਹਿੰਦੂਤਵੀ ਜਮਾਤ ਬਣ ਗਏ। ਜੀ ਔਰ ਜਦੋਂ ਢੁੱਡੀਕੇ ਦੇ ਵਿੱਚ ਇਹ ਜ਼ੁਲਮ ਹੋ ਰਿਹਾ ਹੈ, ਬਾਦਲ, ਪ੍ਰਕਾਸ਼ ਸਿੰਘ ਬਾਦਲ ਦਿੱਲੀ ਦੇ ਵਿੱਚ ਸੁਸ਼ਮਾ ਸਵਰਾਜ ਤੇ ਦੂਸਰੇ ਜਨਸੰਘੀਆਂ ਦੇ ਨਾਲ ਬਾਹਾਂ ਉਲਾਰ ਕੇ ਵਿਕਟਰੀ ਦਾ ਸਾਈਨ ਬਣਾ ਕੇ ਉਸ ਤੇ ਲੈਕਚਰ 'ਚ ਕਹਿ ਰਿਹਾ ਕਿ ਜੀ ਦੇਖੋ ਸਾਡੇ ਲਈ ਤਾਂ ਸਭ ਬਰਾਬਰ ਨੇ, ਹਿੰਦੂ, ਸਿੱਖ, ਮੁਸਲਮਾਨ, ਈਸਾਈ, ਵੀ ਆਲ ਆਰ ਹਿਊਮਨ ਬੀਇੰਗਸ, ਅਸੀਂ ਤਾਂ ਸਾਰੇ ਇਨਸਾਨ ਹੈ, ਸਾਡਾ ਤਾਂ ਧਰਮ ਇਨਸਾਨੀਅਤ ਦਾ ਹੈ। ਔਰ ਇਸ ਲਈ ਦੇਖੋ ਅਸੀਂ ਹਿੰਦੂ ਕੈਂਡੀਡੇਟ ਨੂੰ ਵੋਟ ਦਿੱਤੀ, ਹਿੰਦੂ ਕੈਂਡੀਡੇਟ ਨੂੰ ਟਿਕਟ ਦਿੱਤੀ। ਸੋ ਹੁਣ ਇਹ ਉੱਥੇ ਉਹਨੂੰ ਇਨਸਾਨੀਅਤ ਨਜ਼ਰ ਆ ਰਹੀ ਹੈ ਹਰ ਇੱਕ ਦੇ ਵਿੱਚ, ਤੇ ਆਪਣੀ ਸਟੇਟ ਦੇ ਵਿੱਚ ਜਿਹੜਾ ਪੰਜ ਕਕਾਰੀ ਸਿੱਖ ਨੇ ਉਹ ਜ਼ਲਾਲਤ ਸਹਿ ਰਹੇ ਨੇ, ਉਹ ਪੁਲਿਸ ਦੇ ਜ਼ੁਲਮ ਦਾ ਸ਼ਿਕਾਰ ਨੇ। ਸੋ ਹੁਣ ਇਹ ਤਾਂ ਕੌਮ ਨੇ ਦੇਖਣਾ ਹੈ। ਬੇਸ਼ੱਕ ਵੀਰ ਨੇ ਮੈਨੂੰ ਮਾਣ ਦਿੱਤਾ ਹੈ ਕਿ ਜੀ ਮੈਂ ਰਾਹ ਦੱਸਾਂ, ਰਾਹ ਤਾਂ ਸਾਹਮਣੇ। ਜੀ ਜੀ ਔਰ ਅੰਗਰੇਜ਼ੀ 'ਚ ਕਹਿੰਦੇ ਨੇ ਗੈਟ ਰਿਡ ਆਫ them, ਜੀ ਇਹਨਾਂ ਤੋਂ ਛੁਟਕਾਰਾ ਪਾਓ ਇਨ ਵਟਐਵਰ ਵੇ। ਜੀ ਜੀ ਬਿਲਕੁਲ ਜਿਹੜਾ ਵੀ ਇੱਕ ਅੰਤਰਰਾਸ਼ਟਰੀ ਕਾਨੂੰਨ ਦਾ ਤਰੀਕਾ ਹੈ, ਇੰਟਰਨੈਸ਼ਨਲ ਲਾਅ ਦੇ ਥੱਲੇ ਜਿਹੜੀ ਗੱਲ ਵਾਜਬ ਹੈ, ਹਾਂਜੀ ਕੱਲਾ ਇੰਡੀਅਨ ਲਾਅ ਦੀ ਮੈਂ ਗੱਲ ਨਹੀਂ ਕਰਦਾ, ਇੰਟਰਨੈਸ਼ਨਲ ਲਾਅ ਦੇ ਥੱਲੇ ਉਹਦੇ 'ਚ ਨੈਚੁਰਲ ਲਾਅ ਵੀ ਸ਼ਾਮਲ ਹੈ। ਜੀ ਇਹਨਾਂ ਤੋਂ ਛੁਟਕਾਰਾ ਪਾਓ, ਨਹੀਂ ਤਾਂ ਪੰਜਾਬ ਦੇ ਵਿੱਚ ਸਿੱਖੀ ਦਾ ਹਾਲ ਉਹੀ ਹੋਣਾ ਹੈ ਜੋ ਬੁੱਧ ਧਰਮ ਦਾ ਹਿੰਦੁਸਤਾਨ ਦੇ ਵਿੱਚ ਇਹਨਾਂ ਨੇ ਕੀਤਾ ਸੀ। ਜੀ ਜੀ ਇਸ ਤੋਂ ਵੱਧ ਕੇ ਅਦਰ ਦੈਨ ਉਹਨਾਂ ਵੀਰਾਂ ਭੈਣਾਂ ਲਈ ਜਿਹੜੇ ਅੱਜ ਸਫ਼ਰ ਕਰ ਰਹੇ ਨੇ, ਉੱਥੇ ਦਫਾ 144 ਲੱਗੀ, ਕਰਫਿਊ ਵਰਗਾ ਮਾਹੌਲ ਬਣਾਇਆ ਹੋਇਆ ਹੈ, ਜੀ ਉਹਨਾਂ ਲਈ ਅਰਦਾਸ ਕਰਨ ਤੋਂ ਬਿਨਾਂ ਹੋਰ ਅਸੀਂ ਕੀ ਕਰ ਸਕਦੇ ਹਾਂ। ਜੀ ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਜਾਣੇ ਅਸੀਂ ਬ੍ਰੇਕ ਤੇ ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਨੂੰ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।